जी हरजोत सिंह जी खबर करते जाइए अपने गुआढ़ी मुल्क कैनेडा तो ये जी खबर आ रही है जिथे कि कैनेडा की जी विदेश दी मंत्री आ मैलीन जॉली उन्होंने अपने उस बयान के उत्ते उस गल के उत्ते जिहड़ा वो पहरा दिता आ भी जिहड़ा भाई निज्जर हुणा दी कनेडियन सिटीजन आ उन्हां दे उत्ते जो हमला करके उन्होंने हत्या की गई सी असैसीनेट किया गया सी ਭਾਰਤੀ ਏਜੰਟਾਂ ਦੇ ਹੱਥ ਹੋਣ ਦੇ ਦੋਸ਼ ਦੇ ਉੱਤੇ ਉਹ ਆਪਣੇ ਉਸ ਬਿਆਨ ਦੇ ਉੱਤੇ ਕਹਿੰਦੇ ਅਸੀਂ ਪੂਰੀ ਤਰ੍ਹਾਂ ਕਾਇਮ ਆ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜੌਲੀ ਨੇ ਕਿਹਾ ਕਿ ਨਿੱਜਰ ਹੁਣਾਂ ਦੀ ਹੱਤਿਆ ਦੀ ਜਿਹੜੀ ਜਾਂਚ ਆ ਰਾਇਲ ਕੈਨੇਡੀਅਨ ਮਾਊਂਟਡ ਪੁਲਿਸ ਕਰ ਰਹੀ ਆ ਤੇ ਕੈਨੇਡਾ ਆਪਣੇ ਨਾਗਰਿਕਾਂ ਦੀ ਸੁਰੱਖਿਆ ਕਰਨ ਦੇ ਲਈ ਕੋਈ ਕਸਰ ਨਹੀਂ ਛੱਡੇਗਾ। ਅਸੀਂ ਉਹਨਾਂ ਦੋਸ਼ਾਂ ਤੇ ਕਾਇਮ ਹਾਂ ਕਿ ਕੈਨੇਡੀਅਨ ਜ਼ਮੀਨ ਦੇ ਉੱਤੇ ਭਾਰਤੀ ਏਜੰਟਾਂ ਨੇ ਕੈਨੇਡੀਅਨ ਦੀ ਹੱਤਿਆ ਕੀਤੀ ਸੀ। ਇਸ ਦੀ RMCP ਜਿਹੜੀ ਆ RCMP ਜਿਹੜੀ ਆ ਉਹ ਜਾਂਚ ਕਰ ਰਹੀ ਆ। ਮੈਂ ਕਹਿੰਦੇ ਵੀ ਇਸ ਤੋਂ ਅੱਗੇ ਹੋਰ ਕੋਈ ਟਿੱਪਣੀ ਨਹੀਂ ਕਰਾਂਗੇ। ਉੱਤੋਂ ਭਾਰਤ ਇਸ ਮਾਮਲੇ ਵਿੱਚ ਸਬੂਤ ਜਿਹੜੇ ਉਹ ਮੰਗੀ ਜਾ ਰਿਹਾ ਆ ਤੇ ਇੱਧਰ ਜਿਹੜੇ 3 ਜਣੇ ਐਡਮੰਟਨ ਤੋਂ ਗ੍ਰਿਫਤਾਰ ਕਰਕੇ ਕੱਲ ਉਹਨਾਂ ਦੀ ਪਹਿਲੀ ਜਿਹੜੀ ਉਹਨਾਂ ਨੇ ਪੇਸ਼ੀ ਭੁਗਤੀ ਸੀ ਜਿਸ ਵਿੱਚ ਹੁਣ 21 ਮਈ ਸਵੇਰੇ 9:30 ਵਜੇ ਜਿਹੜੀ ਆ ਅਗਲੀ ਤਰੀਕ ਪੈ ਚੁੱਕੀ ਆ। ਚਰਚਾ ਜਿਹੜੀ ਹਰਜੋਤ ਸਿੰਘ ਜੀ ਇਹ ਹੁਣ ਉੱਥੇ ਛਿੜ ਗਈ ਆ ਵੀ ਕਾਫੀ ਜਿਹੜੇ ਅਮੀਰ ਜਿਹੜੇ ਵਕੀਲ ਆ ਉਹ ਇਹਨਾਂ ਤਿੰਨਾਂ ਕਥਿਤ ਦੋਸ਼ੀਆਂ ਨੂੰ ਜਿਹੜਾ ਮੁਹੱਈਆ ਹੋਏ ਨੇ ਕੀ ਇਹ ਸਰਕਾਰ ਦੇ ਰਹੀ ਆ ਜਾਂ ਕੋਈ ਹੋਰ ਉਹਨੂੰ ਜਿਹੜਾ ਉਹ ਪੇ ਕਰ ਰਿਹਾ ਆ। ਇਹ ਜਿਹੜੀ ਹੁਣ ਇੱਕ ਸਵਾਲ ਜਿਹੜੇ ਉਹ ਨਾਲ ਦੇ ਨਾਲ ਉੱਠਣੇ ਸ਼ੁਰੂ ਜਿਹੜੇ ਹੋ ਚੁੱਕੇ ਆ। ਕਮਲਪ੍ਰੀਤ, ਕਰਨਪ੍ਰੀਤ ਤੇ ਕਰਨ ਬਰਾੜ ਤਿੰਨਾਂ ਨੇ ਕੱਲ ਜਿਹੜੀ ਆ ਉਹ ਬ੍ਰਿਟਿਸ਼ ਕੋਲੰਬੀਆ ਦੇ ਕੋਰਟ ਦੇ ਵਿੱਚ ਪਹਿਲੀ ਪੇਸ਼ੀ ਜਿਹੜੀ ਉਹ ਭੁਗਤੀ ਸੀ ਜਿਸ ਵਿੱਚ ਉਹਨਾਂ ਨੂੰ ਅਗਲੀ ਜਿਹੜੀ ਤਰੀਕ ਆ 21 ਮਈ ਉਹ ਪਾ ਦਿੱਤੀ ਗਈ ਆ। ਤੇ ਕੈਨੇਡਾ ਦੀ ਜਿਹੜੀ ਇਹ ਮੰਤਰੀ ਦਾ ਵਿਦੇਸ਼ ਮੰਤਰੀ ਦਾ ਮੈਲਾਨੀ ਜੋਲੀ ਦਾ ਜਿਹੜਾ ਬਿਆਨ ਆ ਉਹ ਇੱਕ ਵਾਰੀ ਫੇਰ ਸਪਸ਼ਟ ਕਰਦਾ ਆ ਵੀ ਕੈਨੇਡਾ ਇਸ ਮਾਮਲੇ ਨੂੰ ਹਲਕੇ ਵਿੱਚ ਨਹੀਂ ਲੈ ਰਿਹਾ ਤੇ ਇਸ ਮਾਮਲੇ ਦੇ ਕਰਕੇ ਕੈਨੇਡੀਅਨ ਸਿਟੀਜ਼ਨ ਨੂੰ ਕੈਨੇਡਾ ਦੀ ਧਰਤੀ ਦੇ ਉੱਤੇ ਮਾਰਨ ਨੂੰ ਲੈ ਕੇ ਆਪਣੀ ਜਿਹੜੀ ਸੋਵਰਨਿਟੀ ਦੀ ਜਿਹੜੀ ਗੱਲ ਆ ਉਸ ਨੂੰ ਲੈ ਕੇ ਉਹ ਪੂਰੀ ਤਰ੍ਹਾਂ ਜਿਹੜਾ ਉਹ ਡਟਿਆ ਪਿਆ ਆ। ਕੈਨੇਡਾ ਦਾ ਚਾਹੇ ਉਹ ਪ੍ਰਧਾਨ ਮੰਤਰੀ ਆ, ਵਿਦੇਸ਼ ਮੰਤਰੀ ਆ ਤੇ ਹੁਣ ਚਾਹੇ ਉੱਥੇ ਦੇ ਕੋਈ ਵੀ ਆ ਇਸ ਗੱਲ ਨੂੰ ਹੁਣ ਬਹੁਤ ਤਰੀਕੇ ਦੇ ਨਾਲ ਸਮਝ ਰਹੇ ਆ ਵੀ ਅੱਗੇ ਜਿਹੜਾ ਇਹ ਕੀ ਹੋ ਰਿਹਾ ਆ। ਰੀਸੈਂਟਲੀ ਆਪਣੀ ਗੱਲਬਾਤ ਪ੍ਰਭਜੋਤ ਸਿੰਘ ਜਿਹੜੇ ਉੱਥੋਂ ਦੇ ਵੱਖ-ਵੱਖ ਸਿੱਖ ਜਥੇਬੰਦੀਆਂ ਦੇ ਕੋਲੀਸ਼ਨਸ ਦੇ ਨਾਲ ਇਕੱਠੇ ਹੋ ਕੇ ਉਹਨਾਂ ਨੇ ਜਿਹੜੇ ਸਵਾਲ ਜਵਾਬ ਕੀਤੇ ਸੀ ਜਸਟਿਨ ਟਰੂਡੋ ਨੂੰ ਉਹਦੇ ਬਾਰੇ ਜਿਹੜੀ ਉਹਨਾਂ ਦੇ ਨਾਲ ਆਪਾਂ ਗੱਲਬਾਤ ਕੀਤੀ ਆ। ਕਿਹੜੀਆਂ ਰਿਪੋਰਟਾਂ ਸੀ, ਕੀ ਉਹਨਾਂ ਰਿਪੋਰਟਾਂ ਦੇ ਵਿੱਚ ਜਿਹੜੀਆਂ ਉਹ ਚੀਜ਼ਾਂ ਆਈਆਂ ਸੀ ਤੇ ਫੋਰਨ ਇੰਟਰਫੇਰੈਂਸ ਦਾ ਹੁਣ ਪੂਰਾ ਮਾਮਲਾ ਕੀ ਉੱਥੇ ਚੱਲ ਰਿਹਾ ਆ, ਪ੍ਰੈਸ ਰਿਪੋਰਟਿੰਗ ਕੀ ਹੋ ਰਹੀ ਆ, ਉਸ ਬਾਰੇ ਜਿਹੜੀ ਖੁੱਲ ਕੇ ਜਿਹੜੀ ਗੱਲਬਾਤ ਆ ਉਹਨਾਂ ਦੇ ਨਾਲ ਜਿਹੜੀ ਹੋਈ ਆ ਉਸ ਨੂੰ ਜਲਦ ਹੀ ਪੰਜਾਬੀ ਰੇਡੀਓ USA ਦੇ ਉੱਤੇ ਅਸੀਂ ਜਿਹੜੀ ਉਹ ਪੇਸ਼ ਕਰਨ ਜਾ ਰਹੇ ਹਾਂ। ਜੀ ਬਿਲਕੁਲ ਅੱਜ ਦੇ ਵੀ ਜੇ ਗੂਗਲ ਦੇ ਉੱਤੇ ਸਰਚ ਕਰੋ ਕੈਨੇਡਾ ਸਿੱਖ ਜਾਂ ਇੰਡੀਅਨਸ ਨੂੰ ਲੈ ਕੇ ਬਹੁਤ ਸਾਰੇ ਜਿਹੜੇ ਆਰਟੀਕਲ ਆ ਉਹ ਛਪੇ ਹੋਏ ਆ। ਉਹਨਾਂ ਦੇ ਜਿਹੜੇ ਟਾਈਟਲ ਵੀ ਆ ਇਦਾਂ ਆ ਵੀ ਮੋਦੀ ਗਵਰਨਮੈਂਟ ਇੰਪਲੀਕੇਟਡ ਇਨ ਕਿਲਿੰਗ ਆਫ ਸਿੱਖ ਐਕਟਿਵਿਸਟ ਇਨ ਕੈਨੇਡਾ। ਵੀ ਮੋਦੀ ਦੀ ਸਰਕਾਰ ਦਾ ਪੂਰਾ ਹੱਥ ਹੈਗਾ ਆ ਸਿੱਖ ਐਕਟਿਵਿਸਟ ਨੂੰ ਮਾਰਨ ਦਾ। ਤੇ ਇਦਾਂ ਹੀ CBC ਜਿਹੜਾ ਕੈਨੇਡੀਅਨ ਬ੍ਰੌਡਕਾਸਟਿੰਗ ਕਾਰਪੋਰੇਸ਼ਨ ਆ ਉਹਨਾਂ ਨੇ ਇੱਕ ਪੋਡਕਾਸਟ ਇਸ਼ੂ ਕੀਤਾ ਹੈਗਾ ਆ, ਉਹ ਜ਼ਰੂਰ ਸੁਣਿਓ। ਲੰਮਾ ਆ ਨਹੀਂ ਤਾਂ ਤੁਹਾਨੂੰ ਰੇਡੀਓ ਤੇ ਸੁਣਾਦੇ ਜ਼ਰੂਰ। ਉਹਦਾ ਵੀ ਉਹਨਾਂ ਨੇ ਫਰੰਟ ਬਰਨਰ ਦੇ ਅੰਡਰ ਟਾਈਟਲ ਆਇਆ ਇਜ਼ ਇੰਡੀਆ ਹਾਇਰਿੰਗ ਗੈਂਗਸ ਟੂ ਕਿਲ ਪੋਲੀਟੀਕਲ ਐਨੀਮੀਜ਼ ਇਨ ਕੈਨੇਡਾ। ਵੀ ਇੰਡੀਆ ਵਾਲੇ ਭਾਰਤ ਵਾਲੇ ਗੈਂਗਾਂ ਨੂੰ ਹਾਇਰ ਕਰ ਰਹੇ ਆ ਪੋਲੀਟੀਕਲ ਐਨੀਮਲ ਜਿਹੜੇ ਭਾਰਤ ਦੇ ਪੋਲੀਟੀਕਲ ਐਨੀਮੀਜ਼ ਆ ਉਹਨਾਂ ਨੂੰ ਮਾਰਨ ਦੇ ਲਈ। ਸੋ ਇਸੇ ਤਰ੍ਹਾਂ ਜੋ ਕੱਲ ਤੁਹਾਡੇ ਨਾਲ ਸਾਂਝੀ ਕੀਤੀ ਸੀ ਖਬਰ ਪੇ ਕਿਸ ਤਰ੍ਹਾਂ ਜਿਹੜਾ ਸੈਕਰਾਮੈਂਟੋ FBI ਦਾ ਆਫਿਸ ਹੈਗਾ ਆ ਉਹਨਾਂ ਨੇ ਸਟੇਟਮੈਂਟ ਜਿਹੜੀ ਆ ਜਾਰੀ ਕੀਤੀ ਹੈਗੀ ਆ ਵੀ ਜਿਹੜੇ ਗੈਂਗ ਆ ਉਹ ਲੋਕਾਂ ਤੋਂ ਪੈਸੇ ਮੰਗ ਰਹੇ ਆ। ਜੇ ਕਿਸੇ ਦੇ ਕੋਲ ਇਦਾਂ ਦੀ ਥ੍ਰੈਟ ਆਉਂਦੀ ਆ ਜਾਂ ਤੁਸੀਂ ਜਾਣਦੇ ਆ ਤਾਂ ਉਹ FBI ਨੂੰ ਕਾਲ ਕਰੋ। ਤੇ ਫਾਈਵ ਆਈਜ਼ ਅਲਾਇੰਸ ਨੇ ਇਹ ਕਿਹਾ ਆ ਵੀ ਫੋਰਨ ਸਟੇਟ ਜੋ ਆ ਜਿਹੜੀਆਂ ਫੋਰਨ ਸਟੇਟਸ ਹੈਗੀਆਂ ਜਿਨ੍ਹਾਂ ਦੇ ਵਿੱਚ ਹੁਣ ਭਾਰਤ ਦਾ ਨਾਂ ਵੀ ਸ਼ਾਮਲ ਹੋ ਗਿਆ ਆ। ਪਹਿਲਾਂ ਈਰਾਨ, ਰਸ਼ੀਆ, ਚਾਈਨਾ ਇਹ ਇਦਾਂ ਦੇ ਮੁਲਕ ਸੀਗੇ। ਸੋ ਉਹਨਾਂ ਨੇ ਇਹ ਕਿਹਾ ਵੀ ਉਹ ਗੈਂਗਸ ਨੂੰ ਐਕਸਪਲੋਇਟ ਕਰ ਰਹੇ ਆ ਤਾਂ ਕਿ ਜਿਹੜੇ ਫਰੀਡਮਸ ਆਫ ਸਿਟੀਜ਼ਨਸ ਐਂਡ ਐਕਟਿਵਿਸਟ ਆ ਉਹਨਾਂ ਨੂੰ ਮਾਰਿਆ ਜਾ ਸਕੇ। ਸੋ RCMP ਦੇ ਕਮਿਸ਼ਨਰ ਮਾਈਕਲ ਡੋਹੇਮੇ ਉਹਨਾਂ ਨੇ ਇੱਕ ਇੰਟਰਵਿਊ ਦੇ ਦੌਰਾਨ ਦੱਸਿਆ ਆ ਵੀ ਜਿਹੜੇ ਹਰਦੀਪ ਸਿੰਘ ਨਿੱਜਰ
ਭਾਈ ਹਰਦੀਪ ਸਿੰਘ ਨਿੱਜਰ ਆ, ਸਿੱਖ ਐਕਟਿਵਿਸਟ ਸੀ, ਉਹਨਾਂ ਨੂੰ ਜਿਹੜਾ ਕਤਲ ਕੀਤਾ ਗਿਆ ਆ, ਉਹਦੇ ਵਿੱਚ ਉਹਨਾਂ ਨੇ 3 ਜਣਿਆਂ ਦੇ ਜਿਹੜੇ ਨਾਂ ਵੀ ਦੱਸੇ। ਉਹਨਾਂ ਨੇ ਕਿਹਾ ਵੀ ਇਹ ਜਿਹੜੀ ਇਨਵੈਸਟੀਗੇਸ਼ਨ ਹਜੇ ਪੂਰੀ ਚੱਲ ਰਹੀ ਆ, ਕਿਸ ਤਰ੍ਹਾਂ ਉਹਦਾ ਕਨੈਕਸ਼ਨ ਜੁੜਦਾ ਆ, ਜਦਕਿ ਅਮਰੀਕਾ ਦੀ ਸਰਕਾਰ ਨੇ ਤਾਂ ਪਹਿਲਾਂ ਹੀ ਸਾਰਾ ਕਲੀਅਰ ਕਰਤਾ ਸੀ ਵੀ ਕਿਸ ਤਰ੍ਹਾਂ ਨਿਖਿਲ ਗੁਪਤੇ ਨੇ ਜਿਹੜੀ ਵੀਡੀਓ ਆ ਨਿੱਜਰ ਹੁਣਾਂ ਦੇ ਕਤਲ ਟਾਈਮ ਦੀ ਇੰਡੀਆ ਦੇ ਵਿੱਚ ਜਿਹੜਾ ਰਾਜ ਏਜੰਟ ਸੀ ਉਹਨੂੰ ਭੇਜੀ, ਤੇ ਉਹ ਰਾਜ ਏਜੰਟ ਤੇ ਗਾਹਾਂ ਕਿੱਥੇ ਜਿਹੜੀਆਂ ਤਾਰਾਂ ਆ ਉਹ ਜੁੜਦੀਆਂ ਹੈਗੀਆਂ। RCMP ਦੇ ਚੀਫ ਨੇ ਇਹ ਕਿਹਾ ਕਿ ਸਾਨੂੰ ਬਹੁਤ ਵੱਡਾ ਚੈਲੰਜ ਆ, ਕਿਉਂਕਿ ਭਾਰਤ ਦੀ ਸਰਕਾਰ ਕਿਸੇ ਤਰ੍ਹਾਂ ਦਾ ਜਿਹੜਾ ਕੋਆਪਰੇਟ ਆ ਉਹਨਾਂ ਦੇ ਨਾਲ ਨਹੀਂ ਕਰ ਰਹੀ ਹੈਗੀ। ਤੇ ਉਹਨਾਂ ਨੇ ਕਲੀਅਰਲੀ ਕਿਹਾ ਵੀ 5 ਆਈਜ਼ ਇੰਟੈਲੀਜੈਂਸ ਅਲਾਇੰਸ ਪੂਰੀ ਤਰ੍ਹਾਂ ਇਕੱਠੇ ਹੋ ਕੇ ਕੰਮ ਕਰ ਰਹੇ ਆ। ਸੋ ਕੈਨੇਡਾ ਦੀ ਸਰਕਾਰ ਦੇ ਨਾਲ ਅਮਰੀਕਾ, ਨਿਊਜ਼ੀਲੈਂਡ, ਆਸਟ੍ਰੇਲੀਆ, ਜਿਹੜੀ UK ਆ, ਇਹ 5 ਜਿਹੜੇ 5 ਆਈਜ਼ ਆ ਉਹ ਕੰਮ ਕਰ ਰਹੇ ਹੈਗੇ ਆ। ਫੈਡਰਲ ਪਾਲਿਸਿੰਗ ਪ੍ਰਾਇਓਰਟੀਜ਼ ਸ਼ਿਫਟ ਹੋ ਰਹੀਆਂ ਹੁਣ ਇੰਟਰਨੈਸ਼ਨਲ ਤੇ ਟਰਾਂਸਨੈਸ਼ਨਲ ਇਸ਼ੂਜ਼ ਦੇ ਉੱਤੇ। ਹੁਣ ਦੇਖੋ ਭਈ ਇੱਕ ਪਾਸੇ ਤਾਂ ਸ਼ਰੇਆਮ ਭਾਰਤ ਦੀ ਸਰਕਾਰ ਇੰਟਰਫੀਅਰ ਕਰ ਰਹੀ ਹੈਗੀ ਆ, ਦੂਜੇ ਪਾਸੇ ਵੀ ਜਦੋਂ ਇੱਕ ਨਗਰ ਕੀਰਤਨ ਤੇ ਮੋਦੀ ਹੁਣਾਂ ਦਾ ਜਿਹੜਾ ਇੱਕ ਤਰ੍ਹਾਂ ਦੇ ਨਾਲ ਬੁੱਤ ਜਿਹਾ ਬਣਾ ਕੇ ਉਹਨੂੰ ਇੱਕ ਪਿੰਜਰੇ 'ਚ ਕੀਤਾ ਜਾਂਦਾ ਪੇਸ਼, ਤੇ ਭਾਰਤ ਦੀ ਸਰਕਾਰ ਉਹਦਾ ਜਿਹੜਾ ਬਹੁਤ ਵਿਰੋਧ ਕਰਦੀ ਆ, ਜਦ ਕਿ ਇੱਥੇ ਕੋਈ ਆਮ ਗੱਲ ਆ, ਇੱਥੇ ਕੋਈ ਸੀਰੀਅਸ ਨਹੀਂ ਲਿਆ ਜਾਂਦਾ ਇਸ ਇੱਦਾਂ ਦੇ ਜਿਹੜੇ ਸ਼ੁਗਲ ਮੇਲੇ ਨੂੰ। ਕਿਉਂਕਿ ਆਪਾਂ ਦੇਖਦੇ ਹਾਂ ਵੀ ਪ੍ਰੈਜ਼ੀਡੈਂਟ ਟਰੰਪ ਦੇ ਕਿੰਨੇ ਬਣਾਏ ਹੁੰਦੇ ਆ, ਕੋਈ ਕਿਤੇ ਥੱਪੜ ਮਾਰੀ ਜਾਂਦਾ, ਕੋਈ ਕੁਛ ਕਰੀ ਜਾਂਦਾ, ਹਨਾ। ਸੋ ਇੱਥੇ ਇਹ ਇੱਕ ਆਜ਼ਾਦੀ ਹੈਗੀ ਆ, ਨਾ ਏਦਾਂ ਹੀ ਝੰਡੇ ਨੂੰ ਲੈ ਕੇ ਕੋਈ ਬਾਹਲਾ ਕੇਅਰ ਨਹੀਂ ਕਰਦਾ ਹੈਗਾ, ਕਿਸੇ ਨੇ ਕੋਈ ਉਹਨਾਂ ਦੇ ਨਿੱਕਰਾਂ ਬਣਾਈਆਂ, ਕੱਛੇ ਬਣਾਏ ਆ, ਕਿਸੇ ਨੇ ਕੁਛ ਬਣਾਇਆ, ਹਨਾ। ਸੋ ਜਿਹੜੇ ਭਾਰਤ ਵਾਲੇ ਆ ਉਹ ਮਾੜੇ ਮਾੜੇ ਮੁੱਦੇ ਦੇ ਉੱਤੇ ਜਿਹੜੇ ਚੀਕਦੇ ਰਹਿੰਦੇ ਹੈਗੇ ਆ। ਸੋ ਮੇਨ ਗੱਲ ਇਹ ਆ ਵੀ ਦੇਖੋ ਇੱਥੇ ਦੀਆਂ ਸਰਕਾਰਾਂ ਨੇ ਕਲੀਅਰਲੀ ਕਹਿਤਾ, ਅਮਰੀਕਾ ਦੀ ਸਰਕਾਰ ਨੇ, ਕੈਨੇਡਾ ਦੀ ਸਰਕਾਰ ਨੇ, ਵੀ ਟਰਾਂਸਨੈਸ਼ਨਲ ਰਿਪਰੈਸ਼ਨ ਹੋ ਰਿਹਾ ਆ, ਇੰਡੀਆ ਦੀ ਸਰਕਾਰ ਇੰਟਰਫੀਅਰ ਕਰ ਰਹੀ ਹੈਗੀ ਆ, ਇੱਥੇ ਦੇ ਜਿਹੜੇ ਸਿਟੀਜ਼ਨਸ ਆ ਉਹਨਾਂ ਨੂੰ ਮਾਰਨ ਦੀ ਕੋਸ਼ਿਸ਼ ਕਰ ਰਹੀ ਆ। ਤੇ ਕਈ ਹਜੇ ਜਿਹੜੇ ਆਪਣੇ ਭੁਲੱਕੜ ਭਰਾ ਆ ਉਹ ਪਤਾ ਨਹੀਂ ਕਾਹਤੇ ਇਦਾਂ ਦੇ ਰਾਹ ਦੇ ਉੱਤੇ ਤੁਰੇ ਹੋਏ ਆ, ਉਹਨਾਂ ਨੂੰ ਜ਼ਰੂਰ ਇਹ ਸੋਚਣਾ ਚਾਹੀਦਾ ਹੈਗਾ। ਬਿਲਕੁਲ ਜੀ, ਜੀ ਬਿਲਕੁਲ।